ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਜੋ ਅਸੀਂ ਪੰਜਾਬ ਦਾ ਵੀ ਜ਼ਿਕਰ ਕੀਤਾ ਜਾਂ ਹਿੰਦੂਤਵਾਦ ਦਾ ਜਿਹੜੀ ਹੈਜਮਨੀ ਹੈਗੀ ਹੈ, ਜਿਹੜਾ ਰੂਲ ਹੈ, ਗਲਬਾ ਇਸ ਵਕਤ ਕਿਸ ਕਿਸਮ ਦਾ ਸਟਰੋਂਗ ਹੈ। ਉਹ ਮਤਲਬ ਹਰ ਤਰੀਕੇ ਨਾਲ ਜਿਵੇਂ ਉਹ ਜਿਹੜੀ ਡੈਸੈਂਟ ਦੀ ਆਵਾਜ਼ ਹੈਗੀ ਹੈ, ਵਿਰੋਧ ਦੀ ਆਵਾਜ਼ ਹੈ, ਉਹਨੂੰ ਕੁਚਲ ਰਹੇ ਆ। ਅਤੇ ਆਹ ਹੁਣ ਮਤਲਬ ਜਦੋਂ ਤੋਂ ਚੋਣ ਜ਼ਾਬਤਾ ਲਾਗੂ ਵੀ ਹੋਇਆ ਜਾਂ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਵਿੱਚ ਕਿਵੇਂ ਵਿਰੋਧੀ ਧਿਰਾਂ ਦੇ ਉੱਤੇ ਈਡੀ ਦੀਆਂ ਰੇਡਾਂ, CBI ਦਾ ਜਿਹੜਾ ਡਰਾਵਾ ਉਹ ਕਿਸ ਕਿਸਮ ਦਾ ਦਿੱਤਾ ਜਾ ਰਿਹਾ ਅਤੇ ਹਰ ਕਿਸੇ ਨੂੰ ਜਿਹੜਾ ਲਿਆ ਕੇ ਇਵੈਂਚੁਅਲੀ BJP ਜੁਆਇਨ ਕਰਾਈ ਜਾ ਰਹੀ ਹੈ, ਇਹ ਵਰਤਾਰਾ ਅਸੀਂ ਦੇਖ ਰਹੇ ਹਾਂ। ਇਹ ਮਤਲਬ ਇਸ ਵਕਤ ਨਜ਼ਰ ਆ ਰਿਹਾ ਹੈ ਸਾਰਾ। ਉਹਦੇ ਵਿੱਚ ਕੇਜਰੀਵਾਲ ਦਾ ਐਪੀਸੋਡ, ਉਹਦੀ ਗ੍ਰਿਫਤਾਰੀ, ਉਹ ਵੀ ਉਸੇ ਲਾਈਨ ਦਾ ਹਿੱਸਾ ਕਿਤੇ ਨਾ ਕਿਤੇ ਇਹ ਜਿਹੜਾ ਸਾਰਾ ਪਾਰਟ ਹੈ ਚੱਲ ਰਿਹਾ ਹੈ। ਅਤੇ ਮਤਲਬ ਹੁਣ ਇੱਕ ਵੱਡੀ ਖਬਰ ਜਿਹੜੀ ਆਉਂਦੀ ਹੈ ਸਾਡੇ ਸਾਹਮਣੇ, ਜਦੋਂ ਅਸੀਂ ਮੀਡੀਆ ਦੀ ਜਾਂ ਮੀਡੀਆ 'ਤੇ ਆਲਰੇਡੀ ਉਹਨਾਂ ਨੇ ਕੰਟਰੋਲ ਕੀਤਾ ਹੋਇਆ, ਜਿਹੜਾ ਸੋਸ਼ਲ ਮੀਡੀਆ ਉਹਦੇ 'ਤੇ ਕੰਟਰੋਲ ਦੀ ਅਸੀਂ ਲਾਈਨ ਦੇਖਦੇ ਹਾਂ। ਅਤੇ ਇੱਕ ਵੱਡੀ ਖਬਰ ਅੱਜ ਸਾਡੇ ਸਾਹਮਣੇ ਆਈ ਹੈ ਕਿ YouTube ਵੱਲੋਂ ਪਿਛਲੇ ਸਾਲ ਦੇ ਵਿੱਚ 2023 ਦੇ ਵਿੱਚ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਜਿਹੜਾ ਲਾਸਟ ਕੁਆਟਰ ਹੈ ਸਾਲ ਦਾ, ਉਹਦੇ ਵਿੱਚ 22 ਲੱਖ ਤੋਂ ਵੱਧ ਜਿਹੜੀਆਂ ਵੀਡੀਓਜ਼ ਨੇ ਉਹ ਭਾਰਤ ਦੇ ਵਿੱਚੋਂ ਹਟਾਈਆਂ ਗਈਆਂ ਨੇ। 2.2 ਮਿਲੀਅਨ ਜਿਹੜੀਆਂ ਵੀਡੀਓਜ਼ ਨੇ ਉਹ ਉਹਨਾਂ ਨੇ ਕੰਪਲੀਟਲੀ ਖ਼ਤਮ ਕੀਤੀਆਂ ਨੇ, ਇਹ ਕਹਿ ਕੇ ਕਿ ਜੀ ਇਹ YouTube ਦੀਆਂ ਜਿਹੜੀਆਂ ਕਮਿਊਨਿਟੀ ਗਾਈਡਲਾਈਨਸ ਨੇ ਉਹਨੂੰ ਫੋਲੋ ਨਹੀਂ ਕਰਦੀਆਂ। ਹੁਣ ਕਮਿਊਨਿਟੀ ਗਾਈਡਲਾਈਨਸ ਨੂੰ ਇਹ ਕਿਵੇਂ ਪ੍ਰਭਾਵਿਤ ਕਰਦੇ ਆ, ਕਿਵੇਂ IT ਸੈੱਲ ਵੱਲੋਂ ਜਿਹੜੀਆਂ ਰਿਕੁਐਸਟ ਨੇ, ਕੰਪਲੇਂਟਸ ਨੇ ਉਹ ਭੇਜੀਆਂ ਜਾਂਦੀਆਂ ਨੇ YouTube, Facebook, Twitter, ਅਸੀਂ ਉਹ ਸਾਰੇ ਪਾਰਟ ਨੂੰ ਦੇਖਦੇ ਹਾਂ ਅਤੇ ਹਰ ਖਬਰ ਜਦੋਂ ਆਉਂਦੀ ਹੈ ਅਸੀਂ ਡਿਸਕਸ ਵੀ ਕਰਦੇ ਹਾਂ। ਪਰ ਇਹ ਇੱਕ ਵੱਡੀ ਖਬਰ ਹੈਗੀ ਹੈ ਜਾਂ ਵੱਡੀ ਗੱਲ ਹੈ ਜਦੋਂ ਅਸੀਂ ਡੈਸੈਂਟ ਜਾਂ ਵਿਰੋਧ ਦੀ ਆਵਾਜ਼ ਨੂੰ ਕਿਵੇਂ ਦਬਾਇਆ ਜਾ ਸਕਦਾ ਹੈ ਅੱਜ ਦੇ ਯੁੱਗ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ। ਅਤੇ ਅਸੀਂ ਤਾਂ ਇਹ ਸਮਝਦੇ ਸੀ ਕਿ ਜੀ ਸਾਡੇ ਲੋਕ ਆਮ ਤੌਰ 'ਤੇ ਅੱਜ ਵੀ ਇਹ ਸਮਝਦੇ ਆ ਕਿ YouTube ਹੋ ਗਿਆ, Facebook ਹੋ ਗਿਆ, ਤੁਹਾਡੇ ਕੋਲ ਆਪਣੀ ਗੱਲ ਕਹਿਣ ਦਾ ਹੱਕ ਹੈ, ਤੁਸੀਂ ਆਪਣੀ ਗੱਲ ਤੁਸੀਂ ਆਪ ਲਾਈਵ ਹੋ ਕੇ ਗੱਲ ਕਰ ਲਓ ਜੀ। ਪਰ ਲੋਕ ਇਹ ਨਹੀਂ ਸਮਝਦੇ ਆਮ ਤੌਰ ਦੇ ਉੱਤੇ ਕਿ ਜਦੋਂ ਤੱਕ ਤੁਹਾਡੀ ਗੱਲ ਤੁਸੀਂ ਕਹਿ ਕੇ ਉਹਦਾ ਕੁਛ ਹੋ ਨਹੀਂ ਰਿਹਾ, ਉਦੋਂ ਤੱਕ ਤਾਂ ਤੁਸੀਂ ਜੋ ਮਰਜ਼ੀ ਕਰੀ ਚੱਲੋ। ਤੁਸੀਂ ਬੈਠੇ ਹੋ YouTube 'ਤੇ, ਬੈਠੇ ਹੋ Facebook 'ਤੇ ਗੱਲ ਕਰ ਰਹੇ ਹੋ ਜਾਂ ਤੁਸੀਂ ਕੋਈ ਵੀ ਪਲੇਟਫਾਰਮ ਯੂਜ਼ ਕਰ ਰਹੇ ਹੋ ਅਤੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਹੈਗਾ। ਗੱਲ ਆਉਂਦੀ ਹੈ ਜਦੋਂ ਉਹ ਗੱਲ ਕਿਸੇ ਪਾਸੇ ਕੋਈ ਕਾਰਗਰ ਰੂਪ ਦੇ ਵਿੱਚ ਸਾਹਮਣੇ ਆਉਣ ਲੱਗਦੀ ਹੈ ਜਾਂ ਉਹਦੀ ਇਫੈਕਟਿਵਨੈਸ ਇਸ ਕਿਸਮ ਦੀ ਬਣਦੀ ਹੈ ਕਿ ਉਹ ਗਰਾਊਂਡ ਦੇ ਉੱਤੇ ਉਹਨਾਂ ਨੂੰ ਨਜ਼ਰ ਆਉਣ ਲੱਗਦਾ ਵੀ ਯਾਰ ਇਹ ਚੀਜ਼ ਕੁਛ ਇਹ ਪੋਟੈਂਸ਼ੀਅਲ ਬਣ ਰਿਹਾ, ਇੱਥੋਂ ਸਾਨੂੰ ਚੈਲੰਜ ਹੋ ਸਕਦਾ, ਉੱਥੇ ਕੋ ਆ ਕੇ ਉਸ ਚੀਜ਼ ਨੂੰ ਦੱਬ ਦਿੰਦੇ ਆ। ਇਹਦਾ ਫੈਕਟਰ ਜਾਂ ਇਸ ਗੱਲ ਦਾ ਜਿਹੜਾ ਪ੍ਰਮਾਣ ਦੇ ਤੌਰ 'ਤੇ TV84 ਨੂੰ ਵੀ ਦੇਖਿਆ ਜਾ ਸਕਦਾ। ਅਸੀਂ ਵੱਖਰੇ ਚੈਨਲਸ ਵੀ ਬਣਾਏ, ਵੱਖਰੇ ਪੇਜ ਖੜ੍ਹੇ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। 3 ਮਹੀਨੇ 6 ਮਹੀਨੇ ਕੁਝ ਸਮਾਂ ਉਹ ਚੱਲਦੇ ਨੇ। ਇੱਕ ਸਮਾਂ ਆਉਂਦਾ ਜਦੋਂ ਉਹਦੀ ਆਊਟਰੀਚ ਇੰਨੀ ਕੁ ਵਧਣ ਲੱਗਦੀ ਆ, ਉਹ ਉੱਥੇ ਉਹਨੂੰ ਬੰਦ ਕਰ ਦਿੱਤਾ ਜਾਂਦਾ ਆ। ਅਤੇ ਅੱਜ ਦਾ ਵੀ ਜਿਹੜਾ YouTube ਦਾ ਸਾਡਾ ਅਕਾਊਂਟ ਹੈਕ ਕੀਤਾ ਗਿਆ, ਉਹ ਵੀ ਇਸੇ ਲਾਈਨ ਦੇ ਥੱਲੇ ਹੁੰਦਾ ਕਿ ਜੀ ਤੁਸੀਂ ਕਿਸੇ ਥਰਡ ਪਾਰਟੀ ਉਹਨੂੰ ਜਦੋਂ ਟਾਰਗੇਟਡ ਕਿਲਿੰਗ ਦੀ ਲਾਈਨ ਕਿਸੇ ਰੋਗ ਐਲੀਮੈਂਟ ਨੂੰ ਦਿੱਤੀ ਜਾ ਸਕਦੀ ਹੈ ਅਤੇ ਇਸ ਕਿਸਮ ਦੇ ਕੰਮ ਕਿਹੜੇ ਨਹੀਂ ਦਿੱਤੇ ਜਾਂਦੇ ਹੈਗੇ, ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹਨਾਂ ਦੇ ਥੱਲੇ ਉਹ ਪਾ ਦਿੰਦੇ ਆ। ਅਤੇ ਮਤਲਬ ਤੁਸੀਂ ਫਿਰ ਉਹਨਾਂ ਨਾਲ ਲੜੀ ਜਾਓ, ਝਗੜੀ ਜਾਓ, ਦੇਖੀ ਜਾਓ ਕਿ ਤੁਸੀਂ ਹੁਣ ਇਹਦੇ 'ਚੋਂ ਕਿਵੇਂ ਨਿਕਲਣਾ ਆ। ਸੋ ਮਤਲਬ ਇਹਨੂੰ ਕਿਵੇਂ ਦੇਖ ਰਹੇ ਹੋ ਕਿ ਜਿਹੜੀ ਇੱਕ ਟੂਲ ਦੇ ਤੌਰ 'ਤੇ ਅਸੀਂ ਵੀ ਸਮਝਦੇ ਸੀ ਜਾਂ ਸਮਝਦੇ ਹਾਂ ਕਿਤੇ ਨਾ ਕਿਤੇ ਕਿ ਜੀ ਅਸੀਂ ਸੋਸ਼ਲ ਮੀਡੀਆ ਨੂੰ ਜਾਂ ਇਹਨਾਂ ਪਲੈਟਫਾਰਮਸ ਨੂੰ ਵਰਤ ਸਕਦੇ ਹਾਂ ਅਤੇ ਆਪਣੀ ਗੱਲ ਕਹਿ ਸਕਦੇ ਹਾਂ, ਉਹਦੇ 'ਤੇ ਵੀ ਇਸ ਲੈਵਲ ਦੀ ਜਿਹੜੀ ਨਜ਼ਰਸਾਨੀ ਹੈ ਜਾਂ ਇਵੈਂਚੁਅਲੀ ਉਹਨੂੰ ਦੱਬਣ ਦੀ ਲਾਈਨ ਹੈ। ਦੇਖੋ, ਮੈਨੂੰ ਕੁਝ ਸਾਲ ਪਹਿਲਾਂ ਦੀ ਇੱਕ ਗੁਫ਼ਤਗੂ ਯਾਦ ਹੈ ਕਿਉਂਕਿ ਉਹ ਸਫਲ ਕਾਰੋਬਾਰੀ ਸੱਜਣ ਸਨ। ਰੀਅਲ estate ਦੇ ਵਿੱਚ ਉਹਨਾਂ ਦਾ ਕੰਮ ਸੀ। ਵਾਸ਼ਿੰਗਟਨ 'ਚ ਉਹਨਾਂ ਨਾਲ ਮੁਲਾਕਾਤ ਹੋਈ ਔਰ ਉਹ ਪੀਰੀਅਡ ਸੀ ਕਿ ਇਕੋਨਮੀ ਜਿਹੜੀ ਹੈ ਅਮਰੀਕਾ ਦੀ ਉਹ ਰਿਸੈਸ਼ਨ ਵੱਲ ਜਾ ਰਹੀ ਸੀ। ਕਲਿੰਟਨ ਈਰਾ ਦੇ ਆਉਣ ਤੋਂ ਪਹਿਲਾਂ ਸੀਨੀਅਰ ਬੁਸ਼ ਦੇ ਜ਼ਮਾਨੇ ਦੀ ਗੱਲ ਹੈ। ਔਰ ਡਿਸਕਸ਼ਨ ਦੇ ਵਿੱਚ ਇਹ ਆਇਆ ਔਰ ਅਸੀਂ ਤਾਂ ਜਿੰਨਾ ਕੁ ਸਾਨੂੰ ਉਸ ਫੀਲਡ ਦੀ ਸਮਝ ਹੈ ਔਰ ਮੈਂ ਕਿਹਾ ਜੀ ਦੇਖੋ, ਮਤਲਬ ਅਲਟੀਮੇਟਲੀ ਤਾਂ ਬਾਇਰਸ ਦੀ ਮਾਰਕੀਟ ਹੁੰਦੀ ਹੈ ਕਿ ਵੀ ਉਹਨਾਂ ਨੇ ਕਿਹੜੀ ਚੀਜ਼ ਕੰਜ਼ਿਊਮ ਕਰਨੀ ਹੈ, ਨਹੀਂ ਕਰਨੀ, ਉਸ ਦੇ ਉੱਤੇ ਹੀ ਕਿਸੇ ਚੀਜ਼ ਦਾ ਵਧਾ ਜਾਂ ਪ੍ਰਸਾਰ ਜਾਂ ਮੈਨੂਫੈਕਚਰਿੰਗ ਡਿਪੈਂਡ ਕਰਦਾ ਹੈ। ਇਸੇ ਤਰ੍ਹਾਂ ਘਰਾਂ ਦੇ ਵਿੱਚ ਹੈ, ਜੇ ਉਹ ਖਰੀਦੇ ਨੇ ਮਹਿੰਗੇ ਸਸਤੇ, ਉਹਨੇ ਮੈਨੂੰ ਉੱਥੇ ਹੀ ਰੋਕ ਦਿੱਤਾ। ਮੈਨੂੰ ਕਹਿੰਦਾ ਨਹੀਂ ਡਾਕਟਰ ਸਾਹਿਬ, ਇਟਸ ਨੈਵਰ ਬਾਇਰਸ ਮਾਰਕੀਟ, ਇਟਸ ਆਲਵੇਜ਼ ਸੈਲਰਸ ਮਾਰਕੀਟ।
ਤੇ ਮੈਨੂੰ ਉਦੋਂ ਗੱਲ ਉਹਦੀ ਬਹੁਤੀ ਸਮਝ ਨਹੀਂ ਆਈ। ਉਹਨੇ ਕਿਹਾ ਵੀ ਨਹੀਂ, ਇਹ ਤੁਸੀਂ ਕਦੇ ਦੇਖ ਲੈਣਾ ਕਿ ਇਨ ਦਾ ਐਂਡ ਆਫ ਦਾ ਡੇ ਓਪੀਨੀਅਨ ਵੀ ਬਣਾਏ ਜਾਂਦੇ ਨੇ, ਮਾਰਕੀਟ ਵੀ। ਉਹਨਾਂ ਨੇ ਕਿਹਾ ਜੀ ਇੱਕ ਜ਼ਮਾਨਾ ਸੀ ਕਿ ਮਾਰਕੀਟ ਉਹ ਸੀ ਕਿ ਜਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਮਾਰਕੀਟ ਉਹਨੂੰ ਫੁੱਲਫਿਲ ਕਰਦੀ ਸੀ ਜਿਹੜੀਆਂ। ਹੁਣ ਉਹਨਾਂ ਨੇ ਕਿਹਾ ਵੀ ਜ਼ਮਾਨਾ ਉਹ ਹੈ ਕਿ ਉਹ ਰਿਕੁਆਇਰਮੈਂਟ ਜਾਂ ਡਿਮਾਂਡ ਕ੍ਰੀਏਟ ਕੀਤੀ ਜਾਂਦੀ ਹੈ, ਫਿਰ ਉਹਨੂੰ ਜਿਹੜਾ ਫਲੱਡ ਕੀਤਾ ਜਾਂਦਾ ਕਿ ਵੀ ਇਹ ਓਪੀਨੀਅਨ ਵੀ ਆਰਟੀਫੀਸ਼ੀਅਲ, ਕੰਟਰੋਲ ਵੀ ਜਿਹੜਾ ਪੂਰਾ, ਔਰ ਆਲਵੇਜ਼ ਦਾ ਸੈਲਰਸ ਮਾਰਕੀਟ ਉਹ ਉਹਨੂੰ ਉਸ ਤਰੀਕੇ ਦੇ ਨਾਲ ਹੀ ਉਹ ਹਾਲਾਤ। ਔਰ ਉਹਨੇ ਕਿਹਾ ਜੀ ਇਹਦੇ ਥੱਲੇ ਜਦੋਂ ਤੁਸੀਂ ਮਾਫੀਆ ਦੇਖੋਗੇ ਤਾਂ ਫਿਰ ਸਿਰਫ ਕੋਈ ਅਖਬਾਰਾਂ 'ਚ ਐਡਾਂ ਦੇਣ ਵਾਲਾ ਮਾਫੀਆ ਨਹੀਂ ਹੈ, ਬਹੁਤ ਵੱਡੇ ਲੈਵਲ ਦਾ ਮਾਫੀਆ। ਔਰ ਮੈਂ ਕਿਉਂਕਿ ਮੈਡੀਕਲ ਬੈਕਗਰਾਊਂਡ ਦੇ ਹਵਾਲੇ ਨਾਲ ਜਦੋਂ ਮੈਂ ਫਿਰ ਦੇਖਣਾ ਸ਼ੁਰੂ ਕੀਤਾ, ਜਦੋਂ ਇਹ ਆਉਂਦਾ ਹੈ ਜੀ ਡਾਇਬਟੀਜ਼ ਮੈਡੀਕੇਸ਼ਨ ਇੰਡਸਟਰੀ 220 ਬਿਲੀਅਨ ਫਲਾਣਾ, ਔਰ ਫਿਰ ਇਹ ਨਜ਼ਰ ਆਉਂਦਾ ਵੀ ਈਵਨ ਮੈਡੀਕਲ ਵਰਲਡ ਦੇ ਵਿੱਚ ਵੀ ਕਿੱਥੋਂ ਡਾਟਾ ਆਉਂਦਾ ਹੈ, ਕਿਵੇਂ ਕੁਝ ਚੀਜ਼ਾਂ ਨੂੰ ਪ੍ਰੂਵ ਕੀਤਾ ਜਾਂਦਾ ਹੈ। ਬਹੁਤ ਗੁਣਕਾਰੀ ਹੈ ਆਇਲ ਫਲਾਣਾ, ਪਾਮ ਆਇਲ, ਆਲਿਵ ਆਇਲ, ਕਾਰਨ ਆਇਲ ਫਲਾਣਾ ਦੂਜਾ ਉਹਨਾਂ ਦੀ ਫਿਰ ਤੁਸੀਂ 5 ਸਾਲ ਬਾਅਦ ਦੇਖਦੇ ਹੋ ਨੋ ਉਹਦੇ ਇਹ ਨੇ ਦਿਸ ਇਜ਼ ਬੈਟਰ। ਔਰ ਇਹ ਇਕੱਲਾ ਇੱਕ ਫੀਲਡ ਦੇ ਵਿੱਚ ਨਹੀਂ, ਓਵਰਆਲ ਹੀ ਅਸੀਂ ਦੇਖਦੇ। ਸੋ ਇਹ ਗੱਲਾਂ ਜਦੋਂ ਅਸੀਂ ਈਵਨ ਦੂਸਰੇ ਫੀਲਡਸ ਦੇ ਵਿੱਚ ਵੀ ਜਿਹੜੀਆਂ ਹੈਲਥ ਨਾਲ ਰਿਲੇਟਡ, ਸਾਡੀ ਕੰਜ਼ੰਪਸ਼ਨ ਨਾਲ ਰਿਲੇਟਡ, ਅਸੀਂ ਕੀ ਖਾਣਾ, ਕੀ ਪਹਿਨਣਾ, ਕਿਹਦੇ ਕੀ ਫਾਇਦੇ ਨੇ, ਕਿਹਦੇ ਕੀ ਨੁਕਸਾਨ ਨੇ, ਉਹਨੂੰ ਕਿਵੇਂ ਉਹ ਪਰੋਸਿਆ ਜਾਂਦਾ ਸੀ। ਉਦੋਂ ਤੱਕ ਪ੍ਰਿੰਟ ਮੀਡੀਆ ਸੀ ਜਾਂ ਤੁਹਾਡੇ ਕੋਲ ਰੇਡੀਓ ਟੈਲੀਵਿਜ਼ਨ ਆਇਆ, ਪਰ ਅੱਜ ਜਦੋਂ ਅਸੀਂ ਡਿਜੀਟਲ ਔਰ ਫਿਰ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਅਸੀਂ ਇਹ ਕਦੇ ਰਿਅਲਾਈਜ਼ ਨਹੀਂ ਕੀਤਾ ਵੀ ਉਹ ਭਾਵੇਂ ਜ਼ਰਕਸਬਰਗ ਹੈ ਜਾਂ ਅੱਜ ਉਹ ਐਲਨ ਮਸਕ ਹੈ ਜਾਂ ਹੁਣ ਈਵਨ ਅੱਜ ਦੀਆਂ ਹੀ ਖਬਰਾਂ ਦੇ ਵਿੱਚ ਟਰੰਪ ਨੇ ਜਿਹੜੀ ਮੀਡੀਆ ਕੰਪਨੀ ਆਪਣੀ ਫਲੋਟ ਕਰਕੇ, ਕੱਲ ਤਾਂ ਉਹ ਜੱਜ ਤੋਂ ਰਾਹਤ ਮੰਗ ਰਿਹਾ ਸੀ ਕਿ ਮੇਰੇ ਕੋਲ $400 ਮਿਲੀਅਨ ਦਾ ਫਾਈਨ ਦੇਣ ਨੂੰ ਨਹੀਂ ਹੈ, ਉਹ ਘਟਾ ਕੇ 260 ਕੇ ਕਿੰਨੇ ਮਿਲੀਅਨ ਦੇ ਉੱਤੇ ਅੱਜ ਜਿਹੜੀ ਸਟਾਕ ਜਿਸ ਕਿਸਮ ਦੇ ਗਏ ਨੇ ਉਹਦੇ $5 ਬਿਲੀਅਨ ਉਹਦੀ ਕਿੱਟੀ 'ਚ ਆ ਗਿਆ। ਸੋ ਮਤਲਬ ਇੱਕਦਮ ਉਹਦੇ ਭਾਅ ਚੜ੍ਹੇ ਨੇ। ਸੋ ਮਤਲਬ ਇਹ ਹੈ ਵੀ ਉਦੋਂ ਅਸੀਂ ਇਹ ਰਿਅਲਾਈਜ਼ ਨਹੀਂ ਸੀ ਕੀਤਾ। ਸਾਨੂੰ ਤਾਂ ਅਸੀਂ ਜੀ ਮੁਫਤ ਫ੍ਰੀ ਆਫ ਕਾਸਟ ਤੁਸੀਂ ਪੜ੍ਹ ਰਹੇ ਹੋ, ਤੁਸੀਂ ਵੀਡੀਓ ਦੇਖ ਰਹੇ ਹੋ, ਤੁਸੀਂ ਘਰ ਵਾਲਿਆਂ ਨਾਲ ਗੱਲ ਕਰ ਰਹੇ ਹੋ, ਤੁਸੀਂ ਦੂਜਿਆਂ ਨਾਲ ਕਰ ਰਹੇ ਹੋ, ਲੇਕਿਨ ਅਲਟੀਮੇਟਲੀ ਸਮਬਡੀ ਇਜ਼ ਕੰਟਰੋਲਿੰਗ ਦੈਮ ਸਮਵੇਅਰ। ਔਰ ਜਦੋਂ ਉਹਨਾਂ ਦੇ ਇੰਟਰਸਟ ਪ੍ਰਭਾਵਿਤ ਹੋਣੇ ਸ਼ੁਰੂ ਹੋਣਗੇ, ਰੂਲ ਆਫ ਦਾ ਗੇਮਸ ਤਾਂ ਉਹਨਾਂ ਨੇ ਲਿਖਣੇ ਨੇ ਜੀ। ਕਮਿਊਨਿਟੀ ਗਾਈਡਲਾਈਨ ਹੋਏ ਜਾਂ ਦੂਸਰੀ ਲਾਈਨ ਹੋਏ, ਉਹ ਤਾਂ ਰੂਲ ਆਫ ਦਾ ਗੇਮ ਹੀ ਨੇ। ਕਿਨੇ ਇੰਪਲੀਮੈਂਟ ਕਰਨਾ ਹੈ ਉਹਦੇ 'ਚ ਉਹ ਵੀ ਉਹਨਾਂ ਨੇ ਸੌਫਟਵੇਅਰ ਫੀਡ ਕੀਤਾ ਹੋਇਆ। ਇਹ ਨਹੀਂ ਹੈ ਵੀ ਕੋਈ ਬੰਦਾ ਬੈਠ ਕੇ ਦੇਖ ਰਿਹਾ। ਉਹਨਾਂ ਨੇ ਪਾਤਾ ਜੀ ਇਨਾ ਇੰਡੀਆ ਵਰਲਡ, ਮੋਦੀ ਵਰਲਡ, ਫਾਸਿਸਟ, ਨਾਰਸਿਸਿਸਟ, ਡਿਕਟੇਟਰ, ਨਾਜ਼ੀ ਲਾਈਕ, ਇਹ ਲਫ਼ਜ਼ ਆਣ ਬਲੌਕ ਕਰਦੇ ਆ ਜੀ ਸਾਡੀ ਕਮਿਊਨਿਟੀ ਗਾਈਡਲਾਈਨ ਦੇ ਦੂਜੇ। ਫਿਰ ਕੱਲਾ ਇਹੀ ਨਹੀਂ ਹੈ, ਫਿਰ ਨੇਸ਼ਨਸ ਨੇ ਆਪਣੇ ਲਾਅ ਬਣਾਏ, ਜਿਵੇਂ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਐਕਟ ਇੰਡੀਆ ਨੇ 2020 ਪਾਸ ਕੀਤਾ, ਜਿਹਦੇ ਥੱਲੇ ਉਹਨਾਂ ਨੇ ਉਹ BBC ਹੋਏ, ਉਹ ਹੁਣ ਅਜੇ ABC ਦੀ ਡਾਕੂਮੈਂਟਰੀ ਉਹਨਾਂ ਨੇ ਬੈਨ ਕੀਤੀ, ਉਸ ਤੋਂ ਪਹਿਲਾਂ CBC ਦੀ ਕੀਤੀ, ਉਸ ਤੋਂ ਪਹਿਲਾਂ BBC ਦੀ 2 ਪਾਰਟ ਡਾਕੂਮੈਂਟਰੀ ਕੀਤੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਆ ਸਾਡਾ 2020 ਇਨਫੋਰਮੇਸ਼ਨ ਐਂਡ ਟੈਕਨੋਲੋਜੀ ਲਾਅ ਹੈ, ਅਸੀਂ ਆ ਤੁਹਾਡੇ ਸਾਰੇ EMPLOYEE ਜਿਹੜੇ ਨੇ ਆਊਟਸੋਰਸਿੰਗ ਜਿਨ੍ਹਾਂ ਨੂੰ ਤੁਸੀਂ ਕੀਤਾ ਹੋਇਆ, ਇਹਨਾਂ ਨੂੰ ਅਸੀਂ ਟਰਾਈ ਕਰਾਂਗੇ। ਔਰ ਐਲਨ ਮਸਕ ਨੇ ਖੁਦ ਇਹ ਕਿਹਾ, ਜਦੋਂ ਇਹਨਾਂ 'ਚ ਪਿਛਲੇ ਦਿਨਾਂ 'ਚ ਆਇਆ, ਉਹਨੇ ਕਿਹਾ ਜੀ ਅਸੀਂ ਇਹ ਰਿਮੂਵ ਕੀਤੇ ਨੇ ਇੰਨੇ, ਕਿਉਂਕਿ ਸਾਡੇ ਤੇ ਅਦਰਵਾਈਜ਼ ਪ੍ਰੋਸੀਕਿਊਸ਼ਨ ਹੋਣਾ ਸੀ ਐਂਡ ਵੀ ਡੋਂਟ ਵਾਂਟ ਟੂ ਲੂਜ਼ ਮਨੀ ਐਂਡ ਮੈਨ ਬੋਥ। ਸੋ ਇਹੀ ਗੱਲ YouTube ਦੇ ਹਵਾਲੇ ਨਾਲ। ਔਰ ਤੁਸੀਂ ਆਪਣੀ ਗੱਲ ਕੀਤੀ, ਪਿਛਲੇ 24 ਘੰਟੇ 'ਚ ਸਾਡੇ ਟੈਕਨੀਕਲ ਟੀਮ ਇੱਥੇ ਹੋਏ ਉੱਥੇ ਹੋਏ, ਵਿਚਾਰੇ ਸਾਰੀ ਰਾਤ ਸੁੱਤੇ ਨਹੀਂ ਹੈ, ਦਿਨੇ ਵੀ, ਕਿਉਂਕਿ ਸਾਡਾ ਆਪਣਾ YouTube ਚੈਨਲ ਔਰ ਉਹਦੇ 'ਤੇ ਜਿਹੜੀਆਂ ਵੀਡੀਓ ਚੱਲ ਰਹੀਆਂ ਸੀ ਉਹੀ ਉਹਨਾਂ ਦੀ ਕੋਈ ਬਿਟਕੋਇਨ ਵਾਲਿਆਂ ਦੀ ਹੈ, ਕੋਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹਵਾਲੇ ਨਾਲ। ਔਰ ਉਹਨਾਂ ਨੇ ਕਿਵੇਂ ਪਾਸਵਰਡਸ ਤੱਕ ਹਿੱਟ ਕੀਤਾ, ਜਿਹੜੀ ਅਸੀਂ ਐਕਸਟੈਂਸ਼ਨ ਦੇ ਪੇਜਿਸ ਕਰਦੇ ਹਾਂ ਯੂਜ਼, ਕਿੰਨਾ ਡਾਟਾ ਜਿਹੜਾ ਹੈ ਉਹਨਾਂ ਦੇ ਕੋਲ ਚਲਾ ਗਿਆ ਇਸ ਪੀਰੀਅਡ 'ਚ। ਇਹ ਠੀਕ ਹੈ ਕਿ ਵੀ ਇਮੀਡੀਏਟਲੀ ਸਾਡੀ ਟੀਮ ਨੇ ਕਾਰਵਾਈ ਕਰਕੇ ਉਸ ਨੂੰ ਪਲੱਗ ਕੀਤਾ ਡੈਮੇਜ ਨੂੰ, ਪਰ ਜੇ ਤੁਹਾਡੇ ਕੋਲ ਬੈਕਅਪ ਨਾ ਹੋਏਗਾ ਤਾਂ ਜੋ ਤੁਹਾਡਾ ਮਟੀਰੀਅਲ ਅੱਜ 18K ਜਿਹੜੀਆਂ 18,000 ਸਾਡੀਆਂ ਵੀਡੀਓਜ਼ ਨੇ ਸੱਚੋ ਸੱਚ ਪ੍ਰੋਗਰਾਮ ਦੀਆਂ ਜਿਹੜੀਆਂ ਲੇਕਿਨ ਕੰਟਰੋਲ ਤਾਂ ਉਹਨਾਂ ਕੋਲ ਹੈ, ਜਦੋਂ ਮਰਜ਼ੀ ਉਹਨੂੰ ਗਾਇਬ ਕਰ ਦੇਣ। ਸਾਡੇ ਕੋਲ ਕਿਹੜਾ ਪਲੇਟਫਾਰਮ ਹੈ ਕਿ ਅਸੀਂ ਉਹਨੂੰ ਅੱਗੇ ਤੋਰ। ਸੋ ਇਹ ਆਪਣੇ ਆਪ 'ਚ ਦੱਸ ਰਿਹਾ ਕਿ ਇਹ ਜਮਹੂਰੀਅਤ ਦੇ ਨਾਂ ਥੱਲੇ ਚਾਈਨਾ ਨੇ ਗੂਗਲ 'ਤੇ ਪਾਬੰਦੀ ਲਾਈ
ਜਾਂ ਉਹਨਾਂ ਨੇ ਆਪਣਾ ਜਿਹੜਾ ਉਹ GPS ਆਪਣਾ ਸਿਸਟਮ ਕ੍ਰੀਏਟ, ਉਹ ਸਮਝ ਆ ਸਕਦਾ ਹੈ ਆਟੋਕ੍ਰੈਟਿਕ ਸੁਸਾਇਟੀਜ਼ ਨੇ ਜਾਂ ਕਮਿਊਨਿਸਟ। ਪਰ ਡੈਮੋਕ੍ਰੇਸੀ ਦੇ ਨਾਂ ਥੱਲੇ ਜਿੱਥੇ ਇੱਕ ਪਾਸੇ ਤੁਸੀਂ ਉਸ ਲੈਵਲ ਦੀ ਹੇਟਰੇਡ, ਜਿੱਥੇ ਹੇਟ ਸਪੀਚ ਇਸ ਲੈਵਲ ਤੱਕ ਪ੍ਰਵਾਨ ਹੈ ਕਿ ਜਿਹਨੂੰ ਮਰਜ਼ੀ ਤੁਸੀਂ ਖਲੋ ਕੇ ਜੋ ਮਰਜ਼ੀ ਕਹਿ ਦਿਓ, ਕੁਰਾਨ ਦੇ ਖਿਲਾਫ, ਇਸਲਾਮ ਦੇ ਖਿਲਾਫ, ਸਿੱਖੀ ਦੇ ਖਿਲਾਫ, ਗੁਰੂ ਸਾਹਿਬਾਨ ਦੇ, ਸਿੱਖ ਗੁਰੂ ਸਾਹਿਬਾਨ ਦੇ ਕਿੰਨੀਆਂ ਵੀਡੀਓਜ਼ ਔਰ ਕਿਸ ਕਿਸਮ ਦੀ ਗਾਲੀ ਗਲੋਚ ਵਾਲਾ ਮਟੀਰੀਅਲ ਹੁੰਦਾ, ਉੱਥੇ ਕਮਿਊਨਿਟੀ ਗਾਈਡਲਾਈਨ ਕਿੱਥੇ ਜਾਂਦੀਆਂ ਨੇ ਜੀ, ਕਿਉਂਕਿ ਉਹ ਉਹਨਾਂ ਨੂੰ ਸੂਟ ਕਰਦਾ, ਉਹਨਾਂ ਨੇ ਤੁਹਾਨੂੰ ਖਿੱਚਣਾ, ਉਲਝਾਣਾ। ਉਹ ਫੁੱਲ ਆਫ ਹੇਟਰੇਡ ਜਿਹੜਾ ਸਾਰਾ BJP ਜਾਂ RSS ਜਾਂ ਇਹਨਾਂ ਦਾ ਤਾਂ ਸਾਰਾ ਕੈਂਪੇਨ ਹੀ ਹੇਟ ਕੈਂਪੇਨ ਹੈ। ਹਰ ਚੀਜ਼ ਜਿਹੜੀ ਆ ਉਹ ਹੇਟ ਦੇ ਥੱਲੇ ਆਉਂਦੀ ਹੈ। ਪਰ ਤੁਸੀਂ ਦੇਖੋਗੇ ਫਾਰਮਰਸ ਮੂਵਮੈਂਟ ਦੇ ਵੇਲੇ ਵੀ ਕਿਵੇਂ ਟਵੀਟ, ਔਰ ਇਕੱਲਾ ਇਹ ਨਹੀਂ ਹੈ, ਇਹ ਤਾਂ ਹਟਾਏ ਨੇ। ਹੁਣ ਤਾਂ ਇਹ ਹੁੰਦਾ ਹੈ ਵੀ ਜਿਵੇਂ ਜੇ ਸ਼ੰਭੂ ਜਾਂ ਖਨੌਰੀ ਬਾਰਡਰ ਦੇ ਉੱਤੇ ਧਰਨੇ ਦਿੱਤੇ ਹੋਏ ਸੀ, ਤੁਸੀਂ 7 ਜ਼ਿਲ੍ਹਿਆਂ ਦਾ ਇੰਟਰਨੈਟ ਹੀ ਬੰਦ ਕਰ ਦਿਓ, ਕਮਿਊਨੀਕੇਟ ਹੀ ਨਹੀਂ ਕਰ ਸਕਦੇ ਜੀ। ਉੱਥੋਂ ਕੋਈ ਤੁਸੀਂ ਮੈਸੇਜ ਦਿੰਦੇ ਹੋ, ਭੇਜਦੇ ਹੋ, ਉਹਨੂੰ ਤੁਸੀਂ ਇਸਤੇਮਾਲ ਹੀ ਨਹੀਂ ਕਰ ਸਕਦੇ। ਫਿਰ ਇਸ ਲੈਵਲ ਦਾ YouTube ਦਾ ਬਣਾਇਆ ਕਿ ਜੀ ਜੇ 3 in a row ਇਹ ਤੁਹਾਡੇ ਤੇ ਆਏ ਕਿ ਜੀ ਵਾਇਲੇਸ਼ਨ ਹੈ, ਤੁਹਾਡਾ ਓਵਰਆਲ ਹੀ ਸਾਰਾ ਕੁਝ ਬਲੌਕ ਹੈ। ਹੁਣ ਇਹ ਸਾਰੇ ਦੇ ਚੱਲਦੇ ਆ ਅਸੀਂ, ਮੈਂ ਜੋਕਿੰਗਲੀ ਜਦੋਂ ਅੱਜ ਸਵੇਰੇ ਉੱਠਦੇ ਹਾਂ ਇਸ ਗੱਲ ਦਾ ਪਤਾ ਲੱਗਾ, ਹੋਰਨਾਂ ਨਾਲ ਵੀ ਉਹ ਮੈਨੂੰ ਕਹਿਣ ਲੱਗੇ ਜੀ ਕਬੂਤਰ ਪਾਲੀਏ ਅਸੀਂ। ਮੈਂ ਕਿਹਾ, ਕਹਿੰਦਾ ਕਬੂਤਰ ਦੇ ਪਰਾਂ ਨਾਲ ਹੀ ਚਿੱਠੀ ਬੰਨ੍ਹ ਕੇ ਭੇਜਣੀ ਪੈਣੀ ਹੈ, ਬਾਕੀ ਤਾਂ ਡਿਵਾਈਸਿਸ ਤੇ ਹਰ ਇੱਕ ਦੇ ਉੱਤੇ ਇਹਨਾਂ ਦਾ ਹੀ ਕੰਟਰੋਲ ਹੈ ਜੀ। ਔਰ ਅਸੀਂ ਭਾਰਤ ਦੇ ਹਵਾਲੇ ਨਾਲ ਪੈਗਾਸਸ, ਤੁਸੀਂ ਦੇਖੋ ਵੀ ਪੈਗਾਸਸ ਸਪਾਈਵੇਅਰ ਜਿਹੜਾ ਇਹ ਉਹਦੇ ਤੋਂ ਲੈਂਦੇ ਨੇ, ਮੋਸਾਦ ਵਾਲਿਆਂ ਤੋਂ, ਤੁਹਾਡੇ ਫੋਨਾਂ 'ਚ ਬੜਿਆ ਹੋਇਆ। ਤਾਂ ਤੁਸੀਂ ਆਪਣੇ ਕਿਸੇ ਲੈਵਲ 'ਤੇ ਜਾ ਕੇ ਤੁਸੀਂ ਬਾਥਰੂਮ 'ਚ ਵੀ ਤੁਹਾਨੂੰ ਇਹ ਡਰ ਹੁੰਦਾ ਕਿ ਬਈ ਉਹ ਕੈਮਰੇ ਜਿਹੜੇ ਨੇ ਉਹ ਤੁਹਾਨੂੰ ਪਿਕਚਰਾਈਜ਼ ਕਰ ਰਹੇ ਨੇ ਔਰ ਤੁਹਾਨੂੰ ਉਹ ਕਿਵੇਂ ਯੂਜ਼ ਕਰਨਗੇ, ਕਿੱਥੇ ਮਟੀਰੀਅਲ ਤੁਸੀਂ ਆਪਣੇ ਕਿਸੇ ਪਿਆਰੇ ਨਾਲ ਗੱਲ ਕਰ ਰਹੇ ਹੋ, ਪਰਿਵਾਰ ਨਾਲ ਗੱਲ ਕਰ ਰਹੇ ਹੋ, ਦੂਜੇ ਨੂੰ ਉਹਨਾਂ ਨੇ ਕਿੱਥੇ ਕਿਸ ਦੇ ਨਾਲ ਜਾ ਕੇ ਕਿਹਨੂੰ ਜੋੜਨਾ। ਸੋ ਇਹ ਜਦੋਂ ਅਸੀਂ ਅੱਜ ਕਿਹਾ ਜਾਂਦਾ ਜੀ ਵਰਲਡ ਗਲੋਬਲ ਵਿਲੇਜ ਹੈ ਔਰ ਹਰ ਚੀਜ਼ ਜਿਹੜੀ ਹੈ ਬੜੀ ਫਰੀडम ਹੈ, ਜਦੋਂ ਮੈਨੂੰ ਇਹ ਲੱਗਦਾ ਵੀ ਅੱਜ ਹਰ ਚੀਜ਼ ਸਾਡੇ ਖਾਣ ਪਾਣ ਤੋਂ ਲੈ ਕੇ ਸਾਡੀ ਹਰ ਚੀਜ਼ ਦੇ ਉੱਤੇ ਅੱਖ ਰੱਖੀ ਜਾ ਰਹੀ। ਔਰ ਜਿਹੜੇ ਲੋਕ ਥੋੜ੍ਹਾ ਬਹੁਤ ਐਕਟਿਵਿਜ਼ਮ ਕਰਦੇ ਨੇ, ਹਰ ਲਫ਼ਜ਼ ਜੋ ਬੋਲਦੇ ਨੇ, ਹਰ ਲਫ਼ਜ਼ ਉਹ ਜੋ ਲਿਖਦੇ ਨੇ, ਇਟਸ ਬੀਇੰਗ ਨੋਟਿਸ ਸਮਵੇਅਰ, ਉਹਦੇ ਕਨਸੀਕੁਐਂਸਿਸ ਕਿਵੇਂ ਪੇ ਕਰਾਏ ਜਾਂਦੇ ਨੇ, ਕਿਵੇਂ ਉਹਨਾਂ ਨੂੰ ਬਲੈਕਮੇਲ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਾਰਾ ਪਾਰਟ ਹੀ ਜਿਹੜਾ ਹੈ ਇਹ ਸਾਨੂੰ ਉਸ ਲੈਵਲ 'ਤੇ ਲੈ ਕੇ ਆ ਗਿਆ ਕਿ ਭਾਈ ਕਈ ਵਾਰੀ ਉਹੀ ਦੁਬਾਰਾ ਭੱਜ ਕੇ ਜਾ ਕੇ ਗੁਫਾਵਾਂ 'ਚ ਲੁਕਣ ਨੂੰ ਜੀ ਕਰਦਾ ਕਿ ਪੱਥਰਾਂ ਦੇ ਥੱਲੇ ਬਹਿ ਕੇ, ਜਾਂ ਕਿਤੇ ਤਾਂ ਤੁਸੀਂ ਆਜ਼ਾਦੀ ਦੇ ਨਾਲ, ਇਹ ਆਜ਼ਾਦੀ ਨਹੀਂ ਹੈ, ਇਨਫੈਕਟ ਤੁਸੀਂ 24 ਆਵਰ ਕੈਮਰਾ ਸਲੇਵ ਹੋ ਔਰ ਇਹ ਸੋਸ਼ਲ ਮੀਡੀਆ ਸਲੇਵਰੀ ਹੈ। ਪਰ ਤੁਹਾਡਾ ਇਹਦੇ 'ਤੇ ਕੋਈ ਕੰਟਰੋਲ ਨਹੀਂ, ਜਦੋਂ ਮਰਜ਼ੀ ਤੁਹਾਨੂੰ ਠੁੱਡ ਮਾਰ ਕੇ ਉਹ ਪੂਰੀ ਡੀ 'ਚੋਂ ਹੀ ਬਾਹਰ ਨਹੀਂ, ਗਰਾਊਂਡ 'ਚੋਂ ਵੀ ਤੁਹਾਨੂੰ ਬਾਹਰ ਕੱਢ ਦੇਣ, ਤੁਹਾਡਾ ਕੋਈ ਕੰਟਰੋਲ ਨਹੀਂ ਹੈ ਕਿਸੇ ਚੀਜ਼। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਜਾਂਦੇ ਜਾਂਦੇ ਮੈਂ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਬੇਨਤੀ ਜ਼ਰੂਰ ਕਰਦਾ ਤੁਹਾਡੇ ਰਿਗਾਰਡਿੰਗ, ਜਦੋਂ ਅਸੀਂ TV84 ਦੀ ਇਸ ਪੰਥਕ ਚੈਨਲ ਨੂੰ ਤੁਹਾਡੀ ਸਹਾਇਤਾ ਦੀ ਵੀ ਲੋੜ ਹੈ, ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ। ਸਾਡੀ ਵੈਬਸਾਈਟ ਦੇ ਉੱਤੇ ਜਾ ਕੇ TV84.tv ਤੇ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਵੀ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਜਾਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਮੇਲ ਰਾਹੀਂ ਤੇ ਈਮੇਲ ਰਾਹੀਂ ਵੀ sos@tv84.tv ਤੇ ਸਾਨੂੰ ਤੁਸੀਂ ਮੇਲ ਲਿਖ ਸਕਦੇ ਹੋ। ਤੇ ਸਾਡਾ ਜਿਹੜਾ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ, ਤੁਸੀਂ WhatsApp ਰਾਹੀਂ ਜਾਂ ਡਾਇਰੈਕਟ ਕਾਲ ਤੇ ਮੈਸੇਜ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਦਿਓ ਜੀ, ਇੱਥੇ ਹੀ ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।